ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇ ਲਈ ਮੌਜੂਦ ਨੇ ਮਸੂਦ ਬੱਲੀ ਜੀ। ਮਸੂਦ ਜੀ ਜੀ ਆਇਆਂ। ਬਹੁਤ ਧੰਨਵਾਦ ਪ੍ਰਵੀਨ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ, ਸਤਿ ਸ਼੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਅੱਜ ਜਦੋਂ ਸਾਲ ਦਾ 8ਵਾਂ ਮਹੀਨਾ ਅਗਸਤ ਹੈ ਜਿਹੜਾ ਉਹਦਾ ਇਹ ਬੁਲੇਟਿਨ ਜੀ ਬਿਲਕੁਲ ਅੱਜ 3 ਅਗਸਤ ਸਾਲ 2026 ਦਾ ਦਿਨ ਅਮਰੀਕਾ 'ਚ ਡੁੱਬ ਚੁੱਕਿਆ ਹੈ। ਪਾਕਿਸਤਾਨ 'ਚ 4 ਅਗਸਤ 2026 ਹੋ ਚੁੱਕੀ ਹੈ। ਪਾਕਿਸਤਾਨ ਨਾਲ ਜੁੜੀਆਂ ਖਬਰਾਂ ਦਾ ਇਹ ਬੁਲੇਟਿਨ ਲੈ ਕੇ ਆਪ ਸਭ ਦੇ ਰੂਬਰੂ ਹਾਜ਼ਰ ਹਾਂ। ਪਾਕਿਸਤਾਨ ਨਾਲ ਜੁੜੀਆਂ ਖਬਰਾਂ ਹਫ਼ਤੇ 'ਚ 5 ਦਿਨ ਮੰਡੇ ਟੂ ਫਰਾਈਡੇ ਅਮਰੀਕਾ ਮੋਜਬ, ਟਿਊਜ਼ਡੇ ਟੂ ਸੈਟਰਡੇ ਪਾਕਿਸਤਾਨ ਇੰਡੀਆ ਮੋਜਬ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਦੇ ਹਾਂ। ਤੇ ਜੇ ਸਮਝਦੇ ਜੀ ਕਿ ਪਾਕਿਸਤਾਨ ਨਾਲ ਜੁੜੀਆਂ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਚਾਹੀਦਾ ਹੈ ਤੇ ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ ਇਹ 408 272 5200 4082725200। ਵਧਨੇ ਖਬਰਾਂ ਲੈ ਕਸ਼ਮੀਰ 'ਚ ਚੋਣਾਂ ਦਾ ਦੂਜਾ ਰਾਉਂਡ, ਨਵਾਜ਼ ਸ਼ਰੀਫ ਦੀ ਪਾਰਟੀ 23 ਸੀਟਾਂ ਜਿੱਤ ਗਈ। ਬਿਲਾਵਲ ਦਾ ਆਖਣਾ ਹੈ ਕਿ ਫੈਡਰਲ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ। ਅਸਲ 'ਚ ਜੀ ਇਹ ਹੁਣ ਫੈਡਰਲ ਸਰਕਾਰ ਦਾ ਅਗਰ ਗੱਲ ਕਰਨੇ ਆ ਨਾ ਤੇ ਪੀਪਲਸ ਪਾਰਟੀ ਇਤਿਹਾਦੀ ਹੈ ਨੂਨ ਲੀਗ ਹੋਣਾ ਦੀ, ਉੱਥੇ ਰਲ ਮਿਲ ਕੇ ਇਹਨਾਂ ਨੇ ਹਕੂਮਤ ਆਪਣੀ ਬਣਾਈ ਹੈ। ਹੁਣ ਕਸ਼ਮੀਰ ਦੀ ਜਿਹੜੇ ਰਿਆਸਤੀ ਚੋਣਾਂ ਨੇ ਜਿਹੜੀਆਂ ਉਹ ਚੱਲਣ ਡੀਆਂ, ਪਹਿਲਾ ਰਾਉਂਡ ਹੋਇਆ, ਦੂਜਾ ਰਾਉਂਡ ਹੋਇਆ। ਦੂਜੇ ਰਾਉਂਡ 'ਚ ਹੰਗਾਮਾ ਬਹੁਤ ਹੋਇਆ। ਮੁਜ਼ੱਫਰਾਬਾਦ ਚੌਕ ਦੇ ਵਿੱਚ ਪੁਲਿਸ ਦੇ ਉੱਤੇ ਫਾਇਰਿੰਗ ਹੋਈ। ਕਹਿੰਦੇ ਨੇ ਕਿ 7 ਪੁਲਿਸ ਜ਼ਿੰਮੇਦਾਰ ਨੇ ਜਿਹੜੇ ਉਹਨਾਂ ਦੇ ਮੌਨ ਸਮੇਤ 143 ਨੇ ਜਿਹੜੇ ਉਹ ਲੋਕਾਂ ਦੇ ਵੱਟਾ ਭਰਾਉਣ ਦੇ ਨਾਲ, ਉਹਨਾਂ ਦੇ ਉੱਤੇ ਲਾਠੀਆਂ ਦੇ ਨਾਲ ਹਮਲਾ ਕਰਨ ਦੇ ਨਾਲ ਉਹ ਫੱਟਰ ਹੋਏ ਨੇ। ਫੋਰਸਿਸ ਨੇ ਉਦਾਂ ਕਹਿੰਦੇ ਨੇ ਕਿ ਜਵਾਬ ਨਹੀਂ ਦਿੱਤਾ, ਜਦ ਕਿ ਦੂਸਰੇ ਪਾਸੇ ਪਾਬੰਦੀ ਲੱਗੀ ਤਨਜ਼ੀਮ ਹੈ ਜਿਹੜੀ ਕਸ਼ਮੀਰ ਅਵਾਮੀ ਐਕਸ਼ਨ ਕਮੇਟੀ, ਉਹਨਾਂ ਦਾ ਕਹਿਣਾ ਕਿ ਸਾਡੇ ਲੋਕ ਵੀ ਮਰੇ ਨੇ ਔਰ ਜ਼ਖਮੀ ਨੇ ਜਿਹੜੇ ਉਹਨਾਂ ਨੂੰ ਹਸਪਤਾਲ ਲੈ ਕੇ ਗਏ ਆ, ਫੌਜ ਦਾ ਕਬਜ਼ਾ ਹੈ, ਇਲਾਜ ਨਹੀਂ ਸਾਡਾ ਕੀਤਾ ਜਾ ਰਿਹਾ। ਆਜ਼ਾਦ ਜ਼ਰੀਆਂ ਤੋਂ ਖਬਰਾਂ ਸਾਹਮਣੇ ਨਹੀਂ ਆਉਣ ਡਈਆਂ। ਇੱਥੇ ਹੁਣ 23 ਸੀਟਾਂ ਜਿੱਤਣ ਤੋਂ ਬਾਅਦ ਮੁਸਲਿਮ ਲੀਗ ਨੂਨ ਇਸ ਪੋਜੀਸ਼ਨ 'ਚ ਆ ਚੁੱਕੀ ਹੈ ਕਿ ਉਹ ਕਸ਼ਮੀਰ ਦੇ ਅੰਦਰ ਆਪਣੀ ਰਿਆਸਤੀ ਸਰਕਾਰ ਬਣਾ ਲਏਗੀ। ਬਿਲਾਵਲ ਹੁਣ ਨੇ ਜਿਹੜੇ ਉਹ ਚੋਣਾਂ ਦੇ ਨਾ ਪਹਿਲੇ ਰਾਉਂਡ ਦੇ ਨਤੀਜਿਆਂ ਨੂੰ ਕਬੂਲ ਕਰਨ ਦੇ ਨੇ ਨਾ ਹੁਣ ਦੇ ਨੂੰ ਕਰਨ ਦੇ ਨੇ। ਉਹ ਕਹਿੰਦੇ ਨੇ ਕਿ ਜੀ ਇਹ ਸਰਾਸਰ ਧਾਂਦਲੀ ਹੋਣ ਡਈ ਹੈ, ਧੱਕਾ ਹੋਣ ਡਿਆ, ਮੈਨੂੰ ਇਹ ਕਬੂਲ ਹੀ ਨਹੀਂ ਗਾ ਹੈ। ਨਾਲ ਫਿਰ ਉਹਨਾਂ ਨੇ ਧਮਕੀ ਦਿੱਤੀ ਕਿ ਹੁਣ ਫੈਡਰਲ ਸਰਕਾਰ ਦੇ ਜਾਣ ਦੇ ਦਿਨ ਆ ਗਏ ਨੇ। ਮਤਲਬ ਇਹ ਕਿ ਉਹ ਇਤਿਹਾਦ ਮਕਾਉਣ ਦੇ ਚੱਕਰਾਂ ਦੇ ਵਿੱਚ ਨੇ ਜਾਂ ਇਸ ਕਹਿ ਲਵੋ ਕਿ ਮਾਮਲੇ ਦੇ ਉੱਤੇ ਟੁੱਟ ਗਈ ਤੜਕ ਕਰਕੇ ਕਿ ਜੀ ਇਹ ਆਪਣਾ ਖੇਡਣ, ਅਸੀਂ ਇਹਨਾਂ ਦੇ ਨਾਲ ਨਹੀਂ ਰਹਿਣਾ, ਸਾਨੂੰ ਬੇਈਮਾਨੀ ਕਰਕੇ ਹਰਾਇਆ ਜਾ ਰਿਹਾ। ਤੀਸਰਾ ਕੰਮ ਇੱਥੇ ਇਹ ਹੋਇਆ ਆ ਕਿ ਹੁਣ ਰਾਣਾ ਸਨਾਉਲਾ ਖਾਨ ਹੋਣੇ ਔਰ ਉਹਨਾਂ ਦੇ ਨਾਲ ਰਲ ਕੇ ਮੁਸਲਿਮ ਲੀਗ ਨੂਨ ਦੇ ਇੱਕ ਹੋਰ ਵਜ਼ੀਰ ਨੇ ਜਿਹੜੇ ਉਹਨਾਂ ਨੇ ਆਖਿਆ ਕਿ ਅਸੀਂ ਜੀ ਕਿਉਂਕਿ ਜਿੱਤ ਚੁੱਕੇ ਆ ਕਸ਼ਮੀਰ ਦੀਆਂ ਚੋਣਾਂ ਔਰ ਸਾਡੀ ਇਹ ਜਿੱਤ ਆ ਜਿਹੜੀ ਸਾਡੇ ਮੁਖਾਲਫਾਂ ਨੂੰ ਹਜ਼ਮ ਨਹੀਂ ਹੋਣ ਡਈ, ਇਸ ਕਰਕੇ ਉਹ ਇਹ ਧਮਕੀਆਂ ਦੇਣ ਦੇ ਉੱਤੇ ਉਤਰ ਆਏ। ਕੋਈ ਧਾਂਦਲੀ ਨਹੀਂ ਹੋਈ, ਕੋਈ ਕੁਛ ਨਹੀਂ ਹੋਇਆ, ਲੋਕਾਂ ਨੇ ਆਪਣੇ ਵੋਟ ਦਾ ਜਿਹੜਾ ਉਹ ਦਿੱਤਾ। ਨਾਲ ਹੀ ਫਿਰ ਉਹਨਾਂ ਨੇ ਆਖਿਆ ਮੁਜ਼ੱਫਰਾਬਾਦ 'ਚ ਜੋ ਕੁਛ ਹੋਇਆ ਉਹ ਪੀਪਲਸ ਪਾਰਟੀ ਨੇ ਇਹਨਾਂ ਸ਼ਰਪਸੰਦਾਂ ਦੇ ਨਾਲ, ਯਾਨੀ ਉਹ ਪਾਬੰਦੀ ਲੱਗੀ ਤਨਜ਼ੀਮ ਨੂੰ ਸ਼ਰਪਸੰਦ ਕਹਿੰਦੇ ਨੇ, ਉਹਨਾਂ ਦੇ ਨਾਲ ਰਲ ਕੇ ਆਪ ਕੀਤਾ ਤੇ ਅਸੀਂ ਤੇ ਇਹਨਾਂ ਸ਼ਾਵਾਂ ਦੀ ਨਿੰਦਿਆ ਕਰਨੇ ਆ ਜੀ। ਮੋਹਸਿਨ ਨਕਵੀ ਦੇ ਬਿਆਨ ਤੋਂ ਬਾਅਦ ਸਿਆਸੀ ਹਲਚਲ ਜ਼ੋਰਾਂ ਤੇ। ਸੁਣਿਆ ਨਵਾਜ਼ ਸ਼ਰੀਫ ਤੇ ਸ਼ਹਬਾਜ਼ ਸ਼ਰੀਫ ਦੀ ਬੈਠਕ ਹੋਈ ਹੈ ਤੇ ਪਾਰਟੀ ਦੇ ਅੰਦਰ ਦੋ ਧੜੇ ਨੇ, ਫੈਡਰਲ ਸਰਕਾਰ ਖਤਰੇ 'ਚ ਪੈ ਗਈ। ਮੋਹਸਿਨ ਨਕਵੀ ਹੁਣਾਂ ਦਾ ਬਿਆਨ ਹੈ ਜਿਹੜੀ ਜੀ ਉਹ ਇਸ ਵੇਲੇ ਪੂਰੇ ਚਰਚਿਆਂ ਦੇ ਵਿੱਚ, ਜਿਹਦੇ 'ਚ ਉਹਨਾਂ ਨੇ ਦੋ ਟੋਕ ਕਹਿਤਾ ਕਿ ਜੀ ਇਸ ਮੁਲਕ ਦੇ ਮਸਲੇ ਮਸਾਇਲ ਨੇ ਜਿਹੜੇ ਉਹ ਇੱਥੇ ਹੁਣ ਆਖਿਆ ਜਾ ਰਿਹਾ ਕਿ ਨਾ ਤੇ ਪੀਪਲਸ ਪਾਰਟੀ ਇਸ ਹੱਕ 'ਚ ਹੈ ਕਿ ਉਹ ਨਵੇਂ ਸੂਬੇ ਬਣਾਏ ਤੇ ਨਾ ਮੁਸਲਿਮ ਲੀਗ ਨੂਨ, ਜਦ ਕਿ ਨਵੇਂ ਸੂਬੇ ਬਣਾਉਣ ਦਾ ਮਾਮਲਾ ਇਮਰਾਨ ਖਾਨ ਦੇ ਦੌਰ ਦੇ ਵਿੱਚ ਜ਼ੋਰਾਂ 'ਚ ਸੀਗਾ। ਫਿਰ ਆਖਿਆ ਗਿਆ ਕਿ ਤੁਸੀਂ ਇਖਤਿਆਰ ਥੱਲੇ ਤੱਕ ਅਪਣਾਓ। ਇਖਤਿਆਰ ਥੱਲੇ ਤੱਕ ਅਪਣਾਉਣਾ ਕੀ ਹੈ ਕਿ ਇਹ MNA MPA ਨੇ ਜਿਹੜੇ ਮੁਕਾ ਦੋ, ਠੀਕ ਹੈ, ਇਹਨਾਂ ਨੂੰ ਵੈਸੇ ਹੀ ਖਤਮ ਕਰ ਦੋ। ਮੁਲਕ ਦੇ ਵਿੱਚ ਜਿੱਦਾਂ ਅਮਰੀਕਾ 'ਚ ਪ੍ਰੈਜ਼ੀਡੈਂਟ ਸਿਸਟਮ ਹੈ, ਇਸ ਤਰ੍ਹਾਂ ਪਾਕਿਸਤਾਨ 'ਚ ਵੀ ਸਿਆਸੀ ਨਿਜ਼ਾਮ, ਸਦਾਰਤੀ ਨਿਜ਼ਾਮ ਹੈ ਜਿਹੜਾ ਉਹ ਲੈ ਆਵੋ। ਉਹਦੇ ਨਾਲ ਪਰਵੇਜ਼ ਮੁਸ਼ਰਫ ਦੇ ਦੌਰ 'ਚ ਕੀ ਹੋਇਆ ਸੀਗਾ, ਉਹਨੇ ਹਰ ਸ਼ਹਿਰ ਦਾ ਇੱਕ ਨਾਜ਼ਮ, ਜਿਹਨੂੰ ਅਮਰੀਕਾ ਦੇ ਵਿੱਚ ਮੇਅਰ ਕਿਹਾ ਜਾਂਦਾ ਹੈ, ਉਹ ਬਣਾ ਦਿੱਤਾ ਸੀਗਾ। ਫੈਡਰਲ ਸਰਕਾਰ ਸਿੱਧਾ ਮੇਅਰਸ ਨੇ ਜਿਹੜੇ ਉਹਨਾਂ ਨੂੰ ਫੰਡ ਦਿੰਦੀ ਸੀ। ਪੰਜਾਬ ਦੇ ਵਿੱਚ ਗਵਰਨਰ ਸੀਗਾ ਜਿਹੜਾ ਉਹਦੇ ਨਾਲ ਇਹ ਹੈ ਕਿ ਕੋਈ ਡਿਵੈਲਪਮੈਂਟ ਪਾਕਿਸਤਾਨ 'ਚ ਹੁੰਦੀ ਸਾਨੂੰ ਨਜ਼ਰ ਆਈ, ਅਸੀਂ ਵੇਖੀ ਵੀ। ਹੁਣ MNA MPA ਉਹਦੇ ਜਦੋਂ ਸਿਆਸਤਦਾਨਾਂ ਨੇ ਇੱਕ ਦੂਜੇ ਨੂੰ ਖਰੀਦਣਾ, ਗੱਲਾਂ ਕਿਸੇ ਹੱਦ ਤੱਕ ਠੀਕ ਨੇ। ਮੈਨੂੰ ਅਗਰ ਇਤਰਾਜ਼ ਆ ਤੇ ਉਹ ਹੈ ਨਵੇਂ ਸੂਬਿਆਂ ਦੇ ਮਾਮਲੇ ਦੇ ਵਿੱਚ ਕਿ ਪੰਜਾਬ ਦੀ ਵੰਡ ਨਹੀਂ ਹੋਣੀ ਚਾਹੀਦੀ। ਕੱਲੇ ਪੰਜਾਬ ਨੂੰ ਕਿਉਂ ਵੱਢੋ ਕੁਤਰੋ ਤੁਸੀਂ ਬਈ ਆਪਣੀਆਂ ਸਿਆਸਤਾਂ ਚਮਕਾਉਣ ਵਾਸਤੇ। ਹੁਣ ਇੱਥੇ ਨਵਾਜ਼ ਸ਼ਰੀਫ ਹੋਣਾ ਨੇ ਤੇ ਸ਼ਹਬਾਜ਼ ਸ਼ਰੀਫ ਹੋਣਾ ਨੇ ਨਾਲ ਇਸਹਾਕ ਡਾਰ ਔਰ ਕੁਛ ਇਹਨਾਂ ਦੇ ਲਾਗੇ ਦੇ ਲੋਕ ਨੇ ਜਿਹੜੇ ਉਹ ਇਕੱਠੇ ਹੋਏ। ਹਾਂ ਬਈ ਇਹ ਨਵਾਜ਼ ਸ਼ਰੀਫ ਨੇ ਪੁੱਛਿਆ ਸ਼ਹਬਾਜ਼ ਸ਼ਰੀਫ ਹੋਣਾ ਨੂੰ, ਤੁਹਾਨੂੰ ਪੁੱਛ ਕੇ ਬਿਆਨ ਦਿੱਤਾ? ਉਹਨੇ ਆਖਿਆ ਨਹੀਂ। ਤੁਹਾਡੀ ਇਜਾਜ਼ਤ ਨਾਲ ਦਿੱਤਾ? ਇਹ ਨਹੀਂ, ਮੈਨੂੰ ਵੀ ਨਹੀਂ ਪੁੱਛਿਆ। ਇਹਨੇ ਬਿਆਨ ਕਿੱਦਾਂ ਦੇ ਦਿੱਤਾ? ਇਹ ਪ੍ਰਾਈਮ ਮਿਨਿਸਟਰ ਤੋਂ ਵੀ ਤਾਕਤਵਰ ਹੋ ਗਿਆ। ਉੱਥੇ ਕਹਿੰਦੇ ਨੇ ਕਿ ਗੱਲਾਂ ਬਾਤਾਂ ਤੋਂ ਬਾਅਦ ਦੋ ਧੜੇ ਇਸ ਤਰ੍ਹਾਂ ਜਿਹੜੀ ਗੱਲ ਤੁਸੀਂ ਕਰ ਰਹੇ ਜੀ ਨਾ, ਕਹਿੰਦੇ ਪਾਰਟੀ ਦੇ ਅੰਦਰ ਹੁਣ ਨਵਾਜ਼ ਸ਼ਰੀਫ ਦੇ ਹਾਮੀ ਨੇ ਜਿਹੜੇ ਉਹ ਕਹਿੰਦੇ ਨੇ ਕਿ ਮੋਹਸਿਨ ਨਕਵੀ ਅਸਤੀਫਾ ਦੇ ਦੇਵੇ। ਇਹ ਕਹਿਣ ਡਿਆ ਕਿ ਸਿਸਟਮ ਨਾਕਾਮ ਹੋ ਚੁੱਕਿਆ ਤੇ ਸਿਸਟਮ ਜੋ ਮਿਲ ਜਾਵੇ ਅਸਤੀਫਾ ਦੇਵੇ।
ਠੀਕ ਹੈ। ਸ਼ਹਿਬਾਜ਼ ਸ਼ਰੀਫ ਹਾਮੀ ਨੇ ਜਿੱਦਾਂ ਖਾਜਾ ਆਸਫ ਹੋਣੇ ਨੇ ਜਿਹੜੇ, ਉਹ ਇਹ ਕਹਿੰਦੇ ਨੇ ਕਿ ਯਾਰ ਮਿੱਟੀ ਪਾਓ, ਸਾਡੇ ਹੱਥ 'ਚ ਰਾਜ ਆ, ਕਿਉਂ ਅਸੀਂ ਪੰਗੇ ਲੈ ਕੇ ਤੇ ਉਲਝਣਾਂ ਦਾ ਸ਼ਿਕਾਰ ਬਣਨਾ, ਮਸਾਂ ਦੇ ਰਾਜ ਲੱਭਾਇਆ ਜਿਹੜਾ। ਔਰ ਸ਼ਹਿਬਾਜ਼ ਸ਼ਰੀਫ ਹੋਣੇ ਪਹਿਲੀ ਵਾਰ ਪ੍ਰਾਈਮ ਮਿਨਿਸਟਰ ਬਣੇ ਨੇ, ਉਹਨਾਂ ਨੂੰ ਇਹ ਹੈ ਕਿ ਯਾਰ ਮੈਂ ਥੋੜਾ ਜਿਹਾ ਦੌਰ ਪੂਰਾ ਕਰ ਲਵਾਂ, ਇਹ ਕੀ ਜਦੋਂ ਮੇਰੇ ਆਇਆ ਮੇਰੇ ਕੋਲ ਵੀ ਖੁੰਝ ਗਿਆ। ਇਹ ਹੁਣ ਅੰਦਰ ਦੀ ਨੂਰਾ ਕੁਸ਼ਤੀ ਜਿਹੜੀ ਉਹ ਚੱਲ ਰਹੀ ਹੈ। ਪਰ ਹਮਜ਼ਾ ਸ਼ਹਿਬਾਜ਼ ਹੋਣੇ ਜਿਹੜੇ ਕਿ ਸ਼ਹਿਬਾਜ਼ ਸ਼ਰੀਫ ਉਹਨਾਂ ਦੇ ਪੁੱਤਰ ਨੇ, ਸੁਣਿਆ ਕਿ ਉਹਨਾਂ ਨੇ ਕੈਂਪ ਆਫਿਸ ਪ੍ਰਾਈਮ ਮਿਨਿਸਟਰ ਹਾਊਸ ਦੇ ਵਿੱਚ ਬਣਾ ਲਿਆ ਹੈ। ਅੱਛਾ, ਉੱਥੇ ਹੁਣ ਸਾਰੀਆਂ ਸਿਆਸੀ ਨਸਪਾਜ ਜਿਹੜੀ ਸ਼ੁਰੂ ਕਰਨਗੇ, ਕਿਉਂਕਿ ਪੰਜਾਬ ਦੇ ਅੰਦਰ ਸ਼ਹਿਬਾਜ਼ ਸ਼ਰੀਫ ਹੋਣਾ ਨੂੰ ਉਹਨਾਂ ਦੇ ਪਰਿਵਾਰ ਨੂੰ ਨੁਕਰੇ ਲਾਇਆ ਗਿਆ, ਮਰੀਮ। ਸੋ ਦੋਵੇਂ ਭਰਾਵਾਂ ਦੀਆਂ ਔਲਾਦਾਂ ਦੀ ਆਪਸ ਦੇ ਵਿੱਚ ਵੀ ਖਿੱਚਾਤੂਈ ਹੈ ਜਿਹੜੀ ਉਹ ਚੱਲਣ ਡਈ ਹੈ। ਇਹ ਪਾਰਟੀ ਦੇ ਅੰਦਰ ਦੀਆਂ ਕੁਝ ਕਮਜ਼ੋਰੀਆਂ ਸਾਹਮਣੇ ਆਈਆਂ, ਪਰ ਇਹ ਗੱਲ ਵਾਕਈ ਹੈ ਕਿ ਉਹਦੇ ਕੁਝ ਦਿਨ ਜਿਹੜੇ ਪਾਕਿਸਤਾਨ 'ਚ ਬੜੇ ਖਾਸ ਨੇ ਸਿਆਸੀ ਨਿਜ਼ਾਮ ਦੇ ਹਵਾਲੇ ਦੇ ਨਾਲ। ਦੋ ਟੋਕ ਇਸ਼ਾਰੇ ਆ ਗਏ ਕਿ ਫੌਜ ਹੈ ਜਿਹੜੀ ਉਹ ਖੁਸ਼ ਨਹੀਂ ਗੀ ਹੈ। ਹੁਣ ਬਦਲਾ ਕੀ ਹੁੰਦਾ, ਪ੍ਰਾਈਮ ਮਿਨਿਸਟਰ ਬਦਲਾਇਆ ਜਾਂਦਾ ਜਾਂ ਕੀ ਹੁੰਦਾ? ਆਖਿਆ ਤੇ ਇਹ ਵੀ ਜਾ ਰਿਹਾ ਹੈ ਕਿ ਨਵੇਂ ਪ੍ਰਾਈਮ ਮਿਨਿਸਟਰ ਵਾਸਤੇ 4 ਨਾਂ ਸਾਹਮਣੇ ਆਏ ਨੇ। ਫੇਰ ਮੋਹਸਿਨ ਨਕਵੀ ਹੋਣਾ ਦਾ ਇਹ ਕਹਿਣਾ ਕਿ ਜੀ ਮੁਲਕ ਦੇ ਇਸ ਭਲੇ ਵਾਸਤੇ ਮੈਂ ਤੇ ਕਹਿੰਦਾ ਸਾਡੀਆਂ ਸਿਆਸੀ ਪਾਰਟੀਆਂ ਇਕੱਠੀਆਂ ਹੋਣ, ਮੈਂ ਤੇ ਚਾਹੁੰਦਾ ਇਮਰਾਨ ਖਾਨ ਦੀ ਸਿਆਸੀ ਪਾਰਟੀ ਵੀ ਪਵੇ। ਇਹਦਾ ਮਤਲਬ ਇਸ਼ਾਰੇ ਲੱਭ ਰਹੇ ਨੇ ਕਿ ਅਸੀਂ ਇਮਰਾਨ ਖਾਨ ਦੇ ਨਾਲ ਗੱਲਬਾਤ ਕਰਨ ਨੂੰ ਤਿਆਰ ਆ, ਥੋੜੀ ਜਿਹੀ ਲਚਕ ਉਹ ਵੀ ਵਿਖਾਵੇ। ਅਸੀਂ ਤੇ ਹੁਣ ਲਚਕ ਵਿਖਾਉਣ ਹੀ ਰਹੇ ਨਾ, ਅਸੀਂ ਤੇ ਇਹ ਵੇਖੋ ਇਹਨਾਂ ਕੀ ਐਲਾਨ ਹੈ ਨਾ ਜਿਹੜਾ ਕਰਨਾ ਹੈ। ਵੇਖੋ ਇਹ ਹੁਣ ਮਾਮਲਾ ਜਿਹੜਾ ਹੈ ਕਿ ਸਿਆਸੀ ਪਾਸੇ ਨੂੰ ਰੁਖ ਇਖਤਿਆਰ ਕਰਦਾ ਹੈ। ਅਮਰੀਕਾ ਨਾਲ ਅੱਜ ਵੀ ਰਾਬਤਿਆਂ ਲਈ ਵਿਚੋਲਾ ਪਾਕਿਸਤਾਨ ਹੈ, ਚੀਨ ਨੇ। ਈਰਾਨ ਦਾ ਸਰਕਾਰੀ ਬਿਆਨ। ਜੀ ਬਿਲਕੁਲ, ਇਹ ਸਰਕਾਰੀ ਬਿਆਨ ਜਿਹੜਾ ਇਹ ਉਹਨਾਂ ਦੇ ਤਰਜਮਾਨ ਇਸਮਾਈਲ ਬਕਾਈ ਨੇ ਜਿਹੜਾ ਉਹ ਤਹਿਰਾਨ 'ਚ ਹਫ਼ਤਾਵਾਰ ਜਿਹੜੀ ਪ੍ਰੈਸ ਬਰੀਫਿੰਗ ਸੀਗੀ ਉਹਦੇ ਦੌਰਾਨ ਦਿੱਤਾ ਆ। ਗੱਲਾਂ ਸੁਣਨ 'ਚ ਆ ਰਹੀਆਂ ਸਨ ਕਿ ਈਰਾਨ ਨੇ ਪਾਕਿਸਤਾਨ ਤੋਂ ਜ਼ਰਾ ਪਰਾਂ ਹੋ ਗਿਆ ਹੈ ਕਿ ਨਹੀਂ, ਇਹ ਤੇ ਅਮਰੀਕਾ ਦਾ ਪਾਸਾ ਪਿੱਟ ਰਿਹਾ ਔਰ ਅਮਰੀਕਾ ਦੀ ਸਨਾਹ ਪੜਾ ਕੇ ਤੇ ਨਾਲ ਸਾਨੂੰ ਇਹ ਕਹਿੰਦਾ ਕਿ ਯਾਰ ਮੰਨ ਲਓ ਨਾ। ਇਹ ਕੌਣ ਹੁੰਦਾ ਹੈ ਕਹਿਣ ਵਾਲਾ? ਇਹ ਇੱਕ ਆਮ ਖਿਆਲ ਹੈ, ਠੀਕ ਹੈ। ਹੁਣ ਫਿਰ ਇਹ ਵੀ ਗੱਲਾਂ ਆਈਆਂ ਕਿ ਈਰਾਨ ਪਾਕਿਸਤਾਨ ਤੋਂ ਰੱਜ ਚੁੱਕਿਆ ਹੈ, ਇਸ ਲਈ ਚੀਨ ਹੈ ਜਿਹੜਾ ਉਹ ਵਿਚੋਲੇ ਵਾਲਾ ਕੰਮ ਕਰਨ ਡਿਆ ਔਰ ਚੀਨ ਹੈ ਜਿਹੜਾ ਮਸ਼ਵਰੇ ਦੇਣ ਡਿਆ ਜਾਂ ਚੀਨ ਦੇ ਰਾਹੀਂ ਕੋਈ ਸੁਨਾਹ ਨੇ ਜਿਹੜੇ ਅਮਰੀਕਾ ਤੱਕ ਪੜਾਏ ਜਾ ਰਹੇ ਨੇ। ਗੱਲ ਜਦੋਂ ਵਧੀ ਤੇ ਫਿਰ ਆਪਣੀ ਕਹਿ ਲਓ ਕਿ ਪੱਤਰਕਾਰਾਂ ਕੋਲ ਵੀ ਪਾਕਿਸਤਾਨ ਜੇ ਤੇ ਆਮ ਸੀਗੀ, ਪਰ ਪਾਕਿਸਤਾਨ ਇਹ ਕਹਿਣ ਡਿਆ ਨਹੀਂ ਜੀ ਅਸੀਂ ਤੇ ਹਜੇ ਵੀ ਕੋਸ਼ਿਸ਼ ਕਰਨ ਨੇ। ਪਿਛਲੇ ਹਫ਼ਤੇ ਦੀ ਪਾਕਿਸਤਾਨੀ ਫਾਰਨ ਆਫਿਸ ਦੀ ਸਟੇਟਮੈਂਟ ਹੈ ਜਿਹੜੀ ਅਸੀਂ ਇਹਨਾਂ ਖਬਰਾਂ ਰਾਹੀਂ ਦਿੱਤੀ ਸੀਗੀ। ਹੁਣ ਈਰਾਨ ਨੇ ਇਹ ਸਰਕਾਰੀ ਪੱਧਰ ਦੇ ਉੱਤੇ ਆਖਿਆ ਕਿ ਨਹੀਂ ਜੀ, ਅਮਰੀਕਾ ਦੇ ਤੇ ਸਾਡੇ ਵਿਚਕਾਰ ਰਾਬਤੇ ਲਈ ਜਿਹੜਾ ਕੋਈ ਇੱਕ ਪੁਲ ਹੈ, ਜਿਹੜਾ ਕੋਈ ਵਿਚੋਲਾ ਹੈ, ਜਿਹੜਾ ਕੋਈ ਰਾਬਤਾਕਾਰ ਹੈ, ਉਹ ਪਾਕਿਸਤਾਨ ਹੈ, ਚੀਨ ਨਹੀਂ। ਇਹ ਦੋ ਟੋਕ ਬਿਆਨ ਹੈ ਜਿਹੜਾ ਸਾਹਮਣੇ ਆਇਆ। ਹੁਣ ਡੋਨਲਡ ਟਰੰਪ ਹੋਣੇ ਨੇ ਜਿਹੜੇ ਉਹਨਾਂ ਨੂੰ ਹਮਲੇ ਰੋਕਣ, ਗੱਲਬਾਤ ਫਿਰ ਸ਼ੁਰੂ ਹੋਣ ਕਰਨ, ਅੱਗੇ ਵਧਣ ਨਾਲੋਂ ਮਾਮਲੇ ਕੁਝ ਥੋੜੇ ਜਿਹੇ ਤੁਰੇ ਨੇ। ਜੇ ਤੇ ਕੋਈ ਸਾਹ ਸੁਖਾਲਾ ਹੁੰਦਾ ਹੈ ਔਰ ਅਮਨ ਦੀ ਰਾਹ ਨਿਕਲ ਆਉਂਦੀ ਹੈ ਤੇ ਮੈਂ ਸਮਝਣਾ ਕਿ ਪੂਰਾ ਖਿੱਤਾ ਔਰ ਪੂਰੀ ਦੁਨੀਆ, ਤੇਲ ਦੇ ਮਾਮਲੇ 'ਚ ਪੂਰੀ ਦੁਨੀਆ ਔਰ ਅਮਨ ਅਮਾਨ ਦੇ ਮਾਮਲੇ 'ਚ ਪੂਰਾ ਖਿੱਤਾ ਜਿਹੜਾ ਇਸ ਵੇਲੇ ਡਾਵਾਡੋਲ ਹੋਇਆ ਪਿਆ ਹੈ, ਵਾਈਬ੍ਰੇਸ਼ਨ ਦੇ ਉੱਤੇ ਆ, ਕਮ ਸੇ ਕਮ ਉਹਨੂੰ ਸੰਭਲਣ ਦਾ ਮੌਕਾ ਲੱਭ ਜਾਏਗਾ। ਬਿਲਕੁਲ ਜੀ। ਤੇ ਸਵਾਦ ਦੇ ਬਾਨਾ ਬਾਜ਼ਾਰ 'ਚ ਆਪ ਮਾਰੂ ਧਾੜਾ। ਸੀਐਮ KPK ਦਾ ਆਖਣਾ ਹੈ ਕਿ ਸਭ ਫੈਡਰਲ ਸਰਕਾਰ ਦੀ ਨਲਾਇਕੀ ਹੈ। ਪ੍ਰਵੀਨ, ਇਸ ਆਪ ਮਾਰੂ ਧਾੜੇ 'ਚ 7 ਪੁਲਿਸ ਵਾਲਿਆਂ ਸਮੇਤ 17 ਲੋਕ ਨੇ ਜਿਹੜੇ ਜਾਨੋਂ ਗਏ ਨੇ, ਜਦ ਕਿ ਫੱਟਰ ਨੇ ਜਿਹੜੇ ਉਹ 30 ਤੋਂ ਵੱਧ ਨੇ। ਔਰ ਵਾਨਾ ਬਾਜ਼ਾਰ ਦੇ ਵਿੱਚ ਹੋਣ ਵਾਲਾ ਜਿਹੜਾ ਆ ਵਜ਼ੀਰਿਸਤਾਨ ਦਾ ਇਲਾਕਾ, ਉੱਥੇ ਇੱਕ ਮੁਕਾਮੀ ਧਾਰਮਿਕ ਲੀਡਰ ਸੀਗਾ ਜਾਂ ਧਾਰਮਿਕ ਬੰਦਾ ਸੀਗਾ, ਕਰਤਾ ਧਰਤਾ ਸੀਗਾ, ਮੁਫਤੀ ਜਾਨ ਅਮੀਰ, ਉਹ ਵੀ ਮਾਰੇ ਗਏ। ਇਹ ਦੋ ਵੱਡੇ ਕੰਮ ਨੇ ਜਿਹੜੇ ਇਹ KPK ਸੂਬੇ ਦੇ ਵਿੱਚ ਹੋਏ ਨੇ ਔਰ ਇਹਦੇ ਤੇ CM KPK ਜਿਹੜੇ ਨੇ ਸ਼ਕੀਲ ਆਫਰੀਦੀ ਹੋਣੇ, ਉਹਨਾਂ ਦਾ ਆਖਣਾ ਹੈ ਕਿ ਜੀ ਸਾਨੂੰ ਨਾ ਤੇ ਇਕਵਿਪਡ ਉਹਦਾ ਕੀਤਾ ਜਾ ਰਿਹਾ ਹੈ, ਨਾ ਸਾਡੀ ਪੁਲਿਸ ਨੂੰ ਉਹਦਾ ਮੁਸੱਲਾ ਕੀਤਾ ਜਾ ਰਿਹਾ। ਪਾਲਿਸੀਆਂ ਫੈਡਰਲ ਸਰਕਾਰ ਦੀਆਂ ਨੇ, ਭੁਗਤਣ ਸਾਡਾ ਸੂਬਾ ਢਿਆ ਆ। ਸੋ ਇਹ ਬੰਬ ਧਮਾਕੇ, ਆ ਮਾਰੂ ਧਾੜੇ, ਇਹ ਖੂਨ ਖਰਾਬਾ ਜਿੰਨਾ ਚੱਲ ਰਿਹਾ ਹੈ, ਇਹਦੇ ਵਿੱਚ ਅਤਗਰਦੀ ਦੇ ਨਾਲ ਨਾਲ ਅਗਰ ਕੋਈ ਕਸੂਰਵਾਰ ਹੈ ਤੇ ਉਹ ਪਾਕਿਸਤਾਨ ਦੀ ਫੈਡਰਲ ਸਰਕਾਰ ਹੈ। ਇਹ ਬਿਆਨ ਜੀ ਉਹਨਾਂ ਨੂੰ ਆਇਆ। UAE ਨੇ ਪਾਕਿਸਤਾਨੀਆਂ ਲਈ ਵੀਜ਼ੇ 'ਚ ਨਰਮੀਆਂ ਕੀਤੀਆਂ ਨੇ, ਇਹ ਆਖਣਾ ਟਰੈਵਲ ਏਜੰਟਸ ਦਾ। ਤੁਸੀਂ ਕੀ ਕਹਿੰਦੇ ਹੋ? ਜੀ ਪਿਛਲੇ ਵਾਵਾ ਚਿਰ ਤੋਂ ਜਦੋਂ ਖਾਸ ਕਰ ਈਰਾਨ ਜੰਗ ਲੱਗੀ ਹੈ, ਉਸ ਤੋਂ ਬਾਅਦ ਤੇ ਵੀਜ਼ਿਆਂ ਦੇ ਉੱਤੇ ਕਹਿ ਲਓ ਕਿ ਲੋਕਾਂ ਨੂੰ ਪਤਾ ਨਹੀਂ 6-6 ਮਹੀਨੇ ਜਿਹੜੇ ਕਿੰਨੇ ਚਿਰ ਤੋਂ ਅੜੀਕਾਂ ਨੇ ਜਿਹੜੀਆਂ ਉਹ ਕਰਨੀਆਂ ਪੈ ਰਹੀਆਂ। ਫਿਰ ਅਚਾਨਕ ਤੁਸੀਂ ਪ੍ਰਵੀਨ ਸੁਣਿਆ ਹੋਏਗਾ ਕਿ 15 ਦਿਨ ਪਹਿਲਾਂ UAE ਦੀ ਸਰਕਾਰ ਨੇ ਅਨਾਉਂਸ ਕੀਤਾ ਹੈ ਕਿ ਟੂਰਿਸਟ ਬਿਲਕੁਲ ਮੁੱਕਿਆ। ਟੂਰਿਜ਼ਮ ਦੇ ਉੱਤੇ UAE ਦਾ ਕਹਿ ਲਵੋ ਕਿ ਵੱਡਾ ਇਕਨੋਮਿਕਲ ਸਾਰਾ ਹੱਬ ਸੀਗਾ। ਉਹਨਾਂ ਨੇ ਐਲਾਨ ਕੀਤਾ ਕਿ ਅਸੀਂ ਸਹੂਲਤਾਂ ਦਾਂਗੇ, ਜਿਹੜੇ ਇੱਧਰ ਆਣਗੇ ਕੰਪਨੀਆਂ ਨੂੰ ਬਿਠਾ ਕੇ ਹੁਕਮਰਾਨ ਨੇ ਗੱਲਬਾਤ ਕਰਕੇ ਉਹਨਾਂ ਨੇ ਆਖਿਆ ਕਿ ਜਿਹੜਾ ਆਏਗਾ ਨਾਲ ਕਿਸੇ ਨੂੰ ਇਨਵਾਈਟ ਕਰੇਗਾ ਉਹਨੂੰ ਇਹ ਸਹੂਲਤ ਹੋਏਗੀ 5 ਸਟਾਰ ਹੋਟਲ ਦੇ ਵਿੱਚ 2 ਨਾਈਟਾਂ ਫ੍ਰੀ ਨੇ, ਇਹ ਡਿਨਰ ਫ੍ਰੀ ਹੈ। ਬੜਾ ਉਹ ਨਾ ਅੱਗੋਂ ਪਿੱਛੋਂ ਬੰਦਾ UAE ਦੁਬਈ ਵੇਖਣ ਜਾਏ ਨਾ ਤੇ ਪੱਲਾ ਭਾਰਾ ਪੈਂਦਾ ਹੈ ਜਦੋਂ ਹੋਏ ਕਿ ਅੱਛਾ ਯਾਰ ਸਿਰਫ ਵੀਜ਼ਾ ਲੈਣਾ ਹੈ, ਉੱਥੇ ਜਾਣਾ ਹੈ, ਇਹ ਇੰਨਾ ਕਰਨਾ ਹੈ ਤੇ ਇੰਨਾ ਕਰਨਾ ਹੈ। ਮੈਂ ਜੇ ਜਾਣਾ ਹੈ 7 ਦਿਨਾਂ ਵਾਸਤੇ, ਮੈਂ ਸਿਰਫ ਪੈਸੇ ਦੇਣੇ ਨੇ 4 ਦਿਨਾਂ ਦੇ ਤੇ ਇਹ ਤੇ ਬੱਲੇ ਬੱਲੇ ਹੋ ਜਾਣੀ। ਉਹ ਕਹਿੰਦਾ ਹਾਂ ਯਾਰ ਜਾਣਾ ਤੇ ਹੈ ਸੀ ਕਿ ਚਲੋ ਕਰ ਲੈਨੇ। ਇਹ ਵੀ ਦੱਸਦਾ ਜਾਵਾਂ ਕਿ 18 ਲੱਖ ਪਾਕਿਸਤਾਨੀ ਰੋਜ਼ਗਾਰ ਕਮਾਉਣ ਲਈ ਇਸ ਵੇਲੇ UAE ਦੇ ਵਿੱਚ ਨੇ। ਪਾਕਿਸਤਾਨ ਦੇ ਇਕਨੋਮਿਕਲ ਕਹਿ ਲਵੋ ਕਿ ਬਾਹਰ ਆਉਣ ਵਾਲੀਆਂ ਰਕਮਾਂ ਨੇ ਨਾ ਜਿਹੜੀਆਂ, ਉਹਨਾਂ ਦੇ ਵਿੱਚ ਇੱਕ ਵੱਡਾ ਹਿੱਸਾ ਜਿਹੜਾ ਉਹ ਹੈ। ਹੁਣ ਟਰੈਵਲ ਏਜੰਟਸ ਵੀ ਕਹਿ ਰਹੇ ਨੇ, ਲੋਕ ਵੀ ਕਹਿ ਰਹੇ ਨੇ ਕਿ ਹਾਂ ਵੀਜ਼ੇ ਦੇ ਉੱਤੇ ਰੋਕ, ਪੁੱਛ
ਤਫਤੀਤ, ਸਖਤ ਸ਼ਾਂਤੀ ਇਹ ਜਿਹੜੀ ਚੱਲ ਰਹੀ ਸੀਗੀ ਉਹ ਹੁਣ ਕੁਛ ਘਟੀ ਹੈ। ਅਸਲ ਗੱਲ ਜਿਹੜੀ ਹੈ ਕਿ ਜਿਹੜਾ ਬੰਦਾ ਆਪਣੇ ਪਰਿਵਾਰ ਦੇ ਨਾਲ UAE ਦਾ ਸਫ਼ਰ ਕਰੇਗਾ ਨਾ ਜਾਂ ਟਰੈਵਲ ਕਰੇਗਾ ਉਹਨਾਂ ਦੇ ਵਾਸਤੇ ਸੁਖਾਲਤਾ ਕਹਿਣ ਦੇ ਕਿ ਹੋਰ ਵੀ ਇਹ ਹੁਣ ਵੀਜ਼ੇ ਨੇ ਜਿਹੜੇ ਉਹ ਆਰਾਮ ਦੇ ਨਾਲ UAE ਦੇਣ ਦੇ ਆ। ਇਹ ਪਾਲਿਸੀ ਮੈਂ ਸਮਝਦਾ ਪ੍ਰਵੀਨ ਸਿਰਫ ਪਾਕਿਸਤਾਨ ਦੇ ਵਾਸਤੇ ਹੀ ਨਹੀਂ ਹੈ, ਇਹ ਆਪਣੀ ਇਕਨੋਮੀ ਨੂੰ ਬਚਾਉਣ ਵਾਸਤੇ UAE ਨੇ ਇੱਕ ਪਰਤਾ ਖਾਧਾ ਹੈ ਜਦੋਂ ਪਾਕਿਸਤਾਨ ਨੇ ਵੀ ਫਾਇਦਾ ਚੁੱਕ ਰਹੀ ਔਰ ਬਾਕੀ ਦੁਨੀਆ ਵੀ ਚੁੱਕ ਰਹੀ ਜੀ। ਮਸੂਦ ਦੇ ਨਾਲ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਗੱਲ ਜਿਹੜੀ ਜਾਂਦੇ ਜਾਂਦੇ ਕਰਨੇ ਹੁੰਦੇ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ USA ਦਾ ਫੇਸਬੁੱਕ ਹੈ, YouTube ਹੈ, ਇੰਸਟਾਗ੍ਰਾਮ ਹੈ, ਉਹਦੇ ਤੇ ਵੇਖ ਵੀ ਸਕਦੇ ਜੀ। ਹਫਤੇ 5 ਦਿਨ ਖਬਰਾਂ ਮੰਡੇ ਟੂ ਫਰਾਈਡੇ ਤੁਹਾਡੇ ਵਾਸਤੇ ਅਮਰੀਕਾ ਮੌਜੂਬ ਔਰ ਪਾਕਿਸਤਾਨ ਇੰਡੀਆ ਮੌਜੂਬ ਟਿਊਜ਼ਡੇ ਟੂ ਸੈਟਰਡੇ ਪੇਸ਼ ਕੀਤੀਆਂ ਜਾਂਦੀਆਂ ਨੇ। ਪਾਕਿਸਤਾਨ ਦੇ ਨਾਲ ਜੁੜੀਆਂ ਇਹਨਾਂ ਗੈਰ ਜਾਨਬਦਾਰ ਖਬਰਾਂ ਨੂੰ ਜੇ ਤੁਸੀਂ ਸਪਾਂਸਰ ਕਰਨਾ ਚਾਹੋ ਔਰ ਸਮਝਦੇ ਹੋ ਕਿ ਇਹ ਕੰਮਕਾਰ ਤੁਹਾਡੇ ਵਪਾਰ ਉਹਦੇ ਵਧਾਅ ਵਾਸਤੇ ਫਾਇਦਾਮੰਦ ਸਾਬਤ ਹੋ ਸਕਦੀਆਂ ਤੇ ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।